व्यूअर्स वेलकम बैक टू न्यूज़ TV 84 ब्रेक तो बाद साथ जुड़ चुके हैं शहीद परिवार ऑर्गेनाइजेशन के मैंबर सरदार बलविंदरपाल सिंह खालसा जिहड़े कि साडे लाइन ते जुड़ चुके हैं फ्रीमॉन्ट कैलिफोर्निया तो जी वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह भैन जी। जी वीर जी आज सब तो पहला साडे विचार जानना चाहांगे जिस तरह SGPC ਅਤੇ ਬਾਦਲ ਅਕਾਲੀ ਦਲ ਤੋਂ ਤੰਗ ਆ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੁਣ ਕਮੇਟੀ ਨਵੀਂ ਹੋਣ ਦੇ ਵਿੱਚ ਆਈ ਹੈ ਇਸ ਕਮੇਟੀ ਸੰਬੰਧੀ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? देखो ये ਜਿਹੜੀ ਕਮੇਟੀ ਹੈ ਇਹ ਐਵੇਂ ਨਹੀਂ ਮਤਲਬ ਹੋਂਦ ਵਿੱਚ ਆ ਗਈ ਜੀ। ਅਕਾਲੀ ਦਲ ਬਾਦਲ ਨੇ ਕਿਉਂਕਿ ਮਤਲਬ ਖਾਲਸਾ ਪੰਥ ਤੋਂ ਵੈਸੇ ਹੀ ਆਪਣਾ ਖਹਿੜਾ ਛੁਡਾ ਲਿਆ ਹੋਇਆ ਹੈ। ਹਾਂਜੀ ਇਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਡਿਕਲੇਅਰ ਕੀਤਾ ਹੋਇਆ ਸੋ ਖਾਲਸਾ ਪੰਥ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਹੈ ਨਹੀਂ। ਹਾਂਜੀ ਉਹਨਾਂ ਨੇ ਸਿਰਫ ਹਿੰਦੁਸਤਾਨ ਸਰਕਾਰ ਦੀ ਸਹਾਇਤਾ ਦੇ ਨਾਲ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਜੀ। ਸਿੱਖ ਕੌਮ ਚਾਹੁੰਦੀ ਸੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਖਾਲਸਾ ਪੰਥ ਦੇ ਕੋਲ ਰਹੇ ਖਾਲਸਾ ਪੰਥ ਵਾਸਤੇ ਕੰਮ ਕਰੇ। ਹਾਂਜੀ ਪਰ ਇਹਨਾਂ ਨੇ ਇੰਨੀਆਂ ਕੋ ਬਦਮਾਸ਼ੀਆਂ ਕੀਤੀਆਂ ਨੇ ਉੱਥੇ ਇੰਨਾ ਕੋ ਧਨ ਲੁੱਟਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਈਆ ਇਹ ਬਾਦਲ ਪਰਿਵਾਰ ਛੱਕ ਜਾਂਦਾ ਜੀ। ਜਿੰਨੇ ਕੋ ਇਹਨਾਂ ਨੇ ਆਪਣੇ ਆਲੇ ਦੁਆਲੇ ਇਹ ਚੋਰ ਡਾਕੂ ਇਕੱਠੇ ਕੀਤੇ ਹੋਏ ਨੇ ਹਾਂਜੀ ਇਹ ਸਾਰਾ ਪੈਸਾ ਧਰਮ ਦੇ ਨਾਂ ਦੇ ਉੱਤੇ ਖਾ ਪੀ ਜਾਂਦੇ ਨੇ। ਕਰੋੜਾਂ ਰੁਪਈਏ ਦਾ ਇਹ ਤੇਲ ਖਾ ਪੀ ਜਾਂਦੇ ਨੇ ਜੀ। ਤੇ ਸਾਰਾ ਪੈਸਾ ਜਿਹੜਾ ਸਿੱਖ ਕੌਮ ਦਾ ਧਰਮ ਦੇ ਨਾਂ ਦੇ ਉੱਤੇ ਇਕੱਠਾ ਹੋਇਆ ਉਹਨੂੰ ਇਹ ਲੁੱਟਦੇ ਨੇ। ਹਾਂਜੀ ਤੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਇਹ ਇੱਕ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਹੈ ਜੀ। ਸਿੱਖ ਕੌਮ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਜਿਉਂਦਾ ਰੱਖਣ ਵਾਸਤੇ। ਹਾਂਜੀ ਪਰ ਇਹ ਜਿਹੜੀ ਕਮੇਟੀ ਹਰਿਆਣੇ ਦੇ ਵਿੱਚ ਬਣੀ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਕਮੇਟੀ ਹੈਗੀ ਹੈ, ਹਜ਼ੂਰ ਸਾਹਿਬ ਵਿੱਚ ਵੀ ਹੈਗੀ ਹੈ, ਪਟਨਾ ਸਾਹਿਬ ਵਿੱਚ ਵੀ ਹੈਗੀ ਹੈ। ਇਹ ਜਿਹੜਾ ਮਸਲਾ ਇਹ ਹਿੰਦੁਸਤਾਨ ਦੀ ਸਰਕਾਰ ਭਾਵੇਂ ਉਹ BJP ਹੈਗੀ ਆ ਭਾਵੇਂ ਕਾਂਗਰਸ ਹੈਗੀ ਆ ਇਹ ਇਹਨਾਂ ਦੀਆਂ ਇੰਟਰਨਲ ਪਾਲਿਸੀਜ਼ ਦੇ ਨਾਲ ਸੰਬੰਧਿਤ ਹੈਗਾ। ਉਹ ਸਿੱਖ ਕੌਮ ਨੂੰ ਖੇਰੂ ਕਰਨੀਆਂ ਚਾਹੁੰਦੀਆਂ ਨੇ ਤੇ ਜਿਹੜਾ ਅਕਾਲੀ ਦਲ ਬਾਦਲ ਹੈ ਜੀ ਇਹ ਉਹਨਾਂ ਦਾ ਹੱਥ ਠੋਕਾ। ਹਾਂਜੀ ਇਹ ਕਾਂਗਰਸ ਦਾ ਏਜੰਟ ਹੈ, RSS ਦਾ ਵੀ ਇਹ ਏਜੰਟ ਹੈ ਜੀ। ਕੋਈ ਵੀ ਐਸਾ ਸ਼ਖਸ ਜਾਂ ਪਾਰਟੀ ਜਿਹੜੀ ਕੇਂਦਰ ਉੱਤੇ ਕਾਬਜ਼ ਹੁੰਦੀ ਹੈ ਔਰ ਬ੍ਰਾਹਮਣਵਾਦ ਦੀ ਪਾਲਿਸੀ ਤੇ ਚੱਲਦੀ ਹੈ ਇਹ ਉਹਨਾਂ ਦਾ ਹੱਥ ਠੋਕਾ ਹੈਗਾ। ਹਾਂਜੀ ਸੋ ਜੇ ਹਰਿਆਣਾ ਦੇ ਸਿੱਖ ਸਿਆਣਪ ਦੇ ਨਾਲ ਇਹ ਸੋਚਦੇ ਨੇ ਵੀ ਕੋਈ ਕਮੇਟੀ ਜਿਹੜੀ ਹੈ ਹਰਿਆਣੇ ਦੇ ਵਿੱਚ ਬਣ ਜਾਣੀ ਚਾਹੀਦੀ ਹੈ ਇਹਦੇ ਵਿੱਚ ਇਤਰਾਜ਼ ਵਾਲੀ ਤਾਂ ਕੋਈ ਗੱਲ ਨਹੀਂ ਪਰ ਇਹਦੇ ਲਈ ਜ਼ਿੰਮੇਵਾਰ ਉਸ ਦੀ ਮੰਗ ਪੈਦਾ ਹੋਣ ਲਈ ਜਿਹੜੀ ਜ਼ਿੰਮੇਵਾਰੀ ਆ ਇਹ ਇਸ ਬਾਦਲ ਕੁਨਬੇ ਦੇ ਉੱਤੇ ਆਉਂਦੀ ਹੈ। ਹਾਂਜੀ ਤੇ ਇਸ ਦੇ ਵਿੱਚ ਜਿਹੜਾ ਇੱਕ ਆਮ ਸਿੱਖ ਉਹ ਤਾਂ ਪਿਸ ਰਿਹਾ ਬਸ ਭਾਵੇਂ ਉਹ ਪ੍ਰਦੇਸ਼ ਵਿੱਚ ਹੈ ਭਾਵੇਂ ਉਹ ਦੇਸ਼ ਵਿੱਚ ਹੈ ਜੀ ਜੀ। ਇਹਨਾਂ ਦੀਆਂ ਬਦਮਾਸ਼ੀਆਂ ਕਰਕੇ ਇਹ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਉੱਠੀ ਸੀ ਉਹ ਜਿਹੜੀ ਕਾਂਗਰਸ ਸਰਕਾਰ ਹੈ ਉਹਨੇ ਉਸ ਬਹਾਨੇ ਉਹ ਪੂਰੀ ਕਰਨੀ ਸੀ। ਹਾਂਜੀ ਜੀ ਜੀ ਤੇ ਵੀ ਜੇ ਤੁਸੀਂ ਪੂਰੀ ਗੱਲ ਕੀਤੀ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਜਿਹੜੀ ਹੋਣ ਦੇ ਵਿੱਚ ਆਈ ਇਸ ਨਾਲ SGPC ਤੇ ਬਾਦਲ ਅਕਾਲੀ ਦਲ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਬਹੁਤ ਵੱਡਾ ਝਟਕਾ ਲੱਗਾ ਹੈ। ਇਹਨਾਂ ਨੇ ਤਾਂ ਹੁਣ ਮਰਨ ਦੀ ਗੱਲਾਂ ਕਰ ਦਿੱਤੀਆਂ। ਬਾਦਲ ਅਕਾਲੀ ਦਲ ਨੇ ਤਾਂ ਇਹ ਵੀ ਕਿਹਾ ਹੈ ਕਿ ਉਹ ਮੰਜੀ ਸਾਹਿਬ ਜਾ ਕੇ ਦੀਵਾਨ ਸਜਾਣਗੇ ਉੱਥੇ ਇੱਕ ਮੋਰਚਾ ਸ਼ੁਰੂ ਕਰਨਗੇ। ਆਲਸੋ ਹੀ ਸੈਡ ਕਿ ਉਹ ਨਹੀਂ ਤਾਂ ਅਗਰ ਇਹ ਕਮੇਟੀ ਬੰਦ ਨਹੀਂ ਕੀਤੀ ਗਈ ਇਹਨੂੰ ਸਟਾਪ ਨਹੀਂ ਕੀਤਾ ਗਿਆ ਉਹ ਆਪਣੀ ਜਾਨ ਦੇ ਦੇਣਗੇ ਅਕਾਲ ਤਖਤ ਸਾਹਿਬ ਤੇ ਜਾ ਕੇ। ਐਂਡ ਬੜੇ ਡਿਫਰੈਂਟ ਰੰਗ ਚੇਂਜ ਕਰ ਰਹੇ ਨੇ। ਇਸ ਸਭ ਬਾਰੇ ਤੁਹਾਨੂੰ ਕੀ ਲੱਗਦਾ ਪਿੱਛੇ ਕੀ ਲਾਭ ਜਾਂ ਰਾਜਨੀਤੀ ਕੀ ਹੋ ਸਕਦੀ ਹੈ? ਦੇਖੋ ਜਿਹੜਾ ਬਾਦਲ ਅਕਾਲੀ ਦਲ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕਾ ਹੋਇਆ ਜੀ। ਸਿੱਖ ਕੌਮ ਦੇ ਵਿੱਚ ਉਹਦੀ ਕੋਈ ਸਾਖ ਨਹੀਂ ਹੈਗੀ ਕੋਈ ਕ੍ਰੈਡੀਬਿਲਿਟੀ ਨਹੀਂ ਹੈਗੀ। ਹਾਂਜੀ ਇਹਨਾਂ ਦੇ ਜਿੰਨੇ ਬਿਆਨ ਹੁਣ ਤੱਕ ਪਿਛਲੇ 3-4 ਦਹਾਕਿਆਂ ਤੋਂ ਅਸੀਂ ਦੇਖੇ ਨੇ ਕਿਸੇ ਦੇ ਉੱਤੇ ਕਾਇਮ ਨਹੀਂ ਰਹੇ। ਹਾਂਜੀ ਸਿੱਖ ਕੌਮ ਨੂੰ ਸਦਾ ਇਹਨਾਂ ਨੇ ਧੋਖਾ ਦਿੱਤਾ ਜੀ। ਧਰਮ ਦੇ ਨਾਂ ਦੇ ਉੱਤੇ ਧੋਖਾ ਦਿੱਤਾ। ਹਾਂਜੀ ਤੁਸੀਂ ਜਿੰਨੇ ਵੀ ਬਾਦਲ ਨੇ ਖਾਲਿਸਤਾਨ ਦੇ ਉੱਤੇ ਖਾਲਸਾ ਰਾਜ ਵਾਸਤੇ ਬਿਆਨ ਦਿੱਤਾ ਸੀ ਬਲਕਿ ਸੰਯੁਕਤ ਰਾਸ਼ਟਰ ਸੰਘ ਦੇ ਜਿਹੜਾ ਜਨਰਲ ਸਕੱਤਰ ਹੁੰਦਾ ਉਹਨੂੰ ਲਿਖ ਕੇ ਦਿੱਤਾ ਸੀ ਜੀ। ਤੇ ਬਾਦਲ ਦਾ ਵੀ ਬਿਆਨ ਅਸੀਂ ਪੜ੍ਹਿਆ ਸੀ ਕਿ ਖਾਲਸਾ ਰਾਜ ਦੀ ਮੰਗ ਉੱਤੇ ਕਾਇਮ ਹੈ। ਹਾਂਜੀ ਤੇ ਜਦੋਂ ਸਿੱਖ ਇਸ ਮੰਗ ਦੇ ਨਾਲ ਇਸ ਦੇ ਨਾਲ ਜੁੜੇ ਇਸਨੇ ਧੋਖਾ ਦੇ ਕੇ ਮੁੜ ਕੇ ਜੈ ਹਿੰਦ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਸਿੱਖ ਕੌਮ ਨੂੰ ਧੋਖੇ ਵਿੱਚ ਰੱਖਿਆ। ਸੋ ਇਹ ਜਿਹੜੇ ਉਹਨਾਂ ਦੇ ਬਿਆਨ ਨੇ ਜਿਸ ਬਾਰੇ ਤੁਸੀਂ ਗੱਲ ਕੀਤੀ ਹੈ ਇਹਨਾਂ ਦੀ ਕੋਈ ਵਕਤ ਨਹੀਂ ਹੈਗੀ ਜੀ। ਜੇ ਇਹਨੇ ਜਾਨ ਹੀ ਦੇਣੀ ਹੁੰਦੀ ਤਾਂ ਐਸੇ ਬਹੁਤ ਸਮੇਂ ਆਏ ਨੇ ਜਦੋਂ ਇਹਦੀ ਜਾਨ ਦੀ ਖਾਲਸਾ ਪੰਥ ਨੂੰ ਲੋੜ ਸੀ। ਹਾਂਜੀ ਇਹ ਸਿਰਫ ਬਕਵਾਸ ਕਰਦਾ ਜੀ। ਜਿੰਨੇ ਵੀ ਇਹਦੇ ਚੇਲੇ ਬਾਲਕੇ ਨੇ ਉਹ ਜਿਹੜੇ ਵੀ ਬਿਆਨ ਦੇ ਰਹੇ ਨੇ
ਉਹ ਇਹਨਾਂ ਦੇ ਨਿੱਜੀ ਹਿੱਤਾਂ ਨਾਲ ਪ੍ਰੇਰਿਤ ਨੇ ਜੀ। ਗੱਲ ਸਿਰਫ ਇੰਨੀ ਹੈ ਕਿ ਇਹਨਾਂ ਦਾ ਹਲਵਾ ਮੰਡਾ ਜਿਹੜਾ ਉਹਨੂੰ ਕੱਟ ਲੱਗਣ ਲੱਗਾ। ਹਾਂਜੀ। ਹਰਿਆਣੇ ਦੇ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੀ ਜਿਹੜੀ ਮਾਇਆ ਹਰਿਆਣੇ ਦੇ ਵਿੱਚ ਰਹੇਗੀ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਵਰਤੀ ਜਾਏਗੀ ਜੀ। ਪਰ ਇਹ ਜਿਹੜਾ ਕੁਰਬਾਨੀ ਦੇਣ ਦਾ ਜਾਂ ਮੰਜੀ ਸਾਹਿਬ ਮੋਰਚਾ ਲਾਉਣ ਦਾ ਬੈਣਾ ਪੰਜਾਬ ਦੇ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਦਲ ਦੀ ਕਹੀ ਹੋਈ ਗੱਲ ਦੇ ਉੱਤੇ ਉਹ ਆਪਣੀ ਜਾਨ ਦੇਣ ਵਾਸਤੇ ਬਿਲਕੁਲ ਨਾ ਸੋਚਣ ਜਾਂ ਮੋਰਚਾ ਲਾਉਣ ਬਾਰੇ ਬਿਲਕੁਲ ਨਾ ਸੋਚਣ। ਇਹ ਇੱਕ ਧੋਖਾ ਹੈ ਜਿਹਦੇ ਵਿੱਚੋਂ ਕੁਝ ਵੀ ਨਹੀਂ ਨਿਕਲਣਾ। ਜੀ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਨਾਟ ਓਨਲੀ ਬੜੀ ਸ਼ਰਮਨਾਕ ਗੱਲ ਹੈ ਕਿ ਬਾਦਲ ਨੇ ਨਾਟ ਓਨਲੀ ਐਸਜੀਪੀਸੀ ਨੂੰ ਇਨਵੋਲਵ ਕੀਤਾ, ਇਸ ਦੇ ਨਾਲ ਉਹਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਨਵੋਲਵ ਕੀਤਾ। ਉੱਥੋਂ ਹੁਕਮਨਾਮਿਆਂ ਦੀ ਖਾਰਿਜ ਕੀਤੀ, ਹੁਕਮਨਾਮੇ ਸੁਣਾਏ ਗਏ। ਆਲਸ ਜਿਹੜੇ ਸਾਡੇ 3 ਭਰਾ ਨੇ ਉਹਨਾਂ ਨੂੰ ਪੰਥ ਚੋਂ ਕੱਢ ਦਿੱਤਾ ਗਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਡਾ ਅਕਾਲ ਤਖਤ ਜਿਹੜਾ ਮੀਰੀ ਪੀਰੀ ਦਾ ਵਿਲੱਖਣ ਸਿੱਖ ਸਿਧਾਂਤ ਹੈ ਜੀ, ਜੋ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਬਖਸ਼ਿਸ਼ ਦੇ ਨਾਲ ਇਸ ਧਰਤੀ ਦੇ ਉੱਤੇ ਲਿਆਂਦਾ ਸੀ। ਹਾਂਜੀ। ਤੇ ਅਕਾਲ ਤਖਤ ਦੇ ਜਥੇਦਾਰਾਂ ਨੇ ਇਤਿਹਾਸਕ ਤੌਰ ਤੇ ਹੁਣ ਤੱਕ ਬਹੁਤ ਕੁਰਬਾਨੀਆਂ ਕਰਕੇ ਇਸ ਸਿਧਾਂਤ ਨੂੰ ਕਾਇਮ ਰੱਖਿਆ ਜੀ। ਪਰ ਹਿੰਦੁਸਤਾਨ ਦੀ 1947 ਤੋਂ ਸੋ ਕਾਲਡ ਜਿਹੜੀ ਫਰੀडम ਪੈਦਾ ਹੋਈ, ਹਾਂਜੀ, ਉਸ ਦੇ ਵਿੱਚ ਉਹਨਾਂ ਨੇ ਜਿਹੜੇ ਆਪਣੇ ਹੱਥ ਠੋਕੇ ਬਣਾਏ, ਉਹਨਾਂ ਵਿੱਚ ਸਭ ਤੋਂ ਵੱਡਾ ਆਇਆ ਬਾਦਲ ਪਰਿਵਾਰ ਜੀ। ਬਾਦਲ ਪਰਿਵਾਰ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਵਰਤ ਰਿਹਾ। ਪਰ ਅਫਸੋਸ ਇਸ ਗੱਲ ਦਾ, ਔਰ ਦੁੱਖ ਹੈ ਬੜਾ ਇਸ ਗੱਲ ਦਾ, ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹ ਅਕਾਲ ਤਖਤ ਦੇ ਸਿਧਾਂਤ ਦੇ ਕਾਬਿਲ ਨਹੀਂ ਹੈਗੇ ਜੀ। ਖਾਸ ਤੌਰ ਤੇ ਜਿਹੜਾ ਮੌਜੂਦਾ ਜਥੇਦਾਰ ਹੈ ਉਹ ਇੰਨਾ ਘਟੀਆ ਸੋਚ ਨਾਲ ਸੰਬੰਧਿਤ ਹੈ ਬੰਦਾ, ਉਹਨੂੰ ਪਤਾ ਹੀ ਨਹੀਂ ਕਿ ਮੀਰੀ ਪੀਰੀ ਸਿਧਾਂਤ ਕੀ ਹੈ ਜੀ। ਇੱਥੇ ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰ ਦਿਆਂ ਵੀ ਅਕਾਲ ਤਖਤ ਤੇ ਅਕਾਲ ਤਖਤ ਦਾ ਜਥੇਦਾਰ ਇਹ ਬਿਲਕੁਲ ਵੱਖੋ-ਵੱਖ ਚੀਜ਼ਾਂ ਨੇ ਜੀ। ਅਕਾਲ ਤਖਤ ਦੇ ਸਿਧਾਂਤ ਨੇ ਬਿਲਕੁਲ ਉਵੇਂ ਹੀ ਰਹਿਣੇ ਜਿਵੇਂ ਗੁਰੂ ਸਾਹਿਬ ਨੇ ਰਚਿਆ ਸੀ। ਜੇ ਕੋਈ ਜਥੇਦਾਰ ਅਕਾਲ ਤਖਤ ਦੇ ਮੀਰੀ ਪੀਰੀ ਦੇ ਸਿਧਾਂਤ ਉੱਤੇ ਨਹੀਂ ਚੱਲਦਾ ਜਾਂ ਉਸਦੇ ਉਲਟ ਫੈਸਲੇ ਕਰਦਾ ਹੈ ਤਾਂ ਜਥੇਦਾਰ ਆਪਣੇ ਆਪ ਨੂੰ ਬਹੁਤ ਨੀਵਾਂ ਲੈ ਆਉਂਦਾ ਜੀ। ਅੱਜ ਦਾ ਜਿਹੜਾ ਜਥੇਦਾਰ ਆ ਉਹ ਹੱਥ ਠੋਕਾ ਬਾਦਲਾਂ ਦਾ ਗੁਲਾਮ ਹੈ ਉਹਨਾਂ ਦਾ। ਹਾਂਜੀ, ਅਸੀਂ ਉਸਨੂੰ ਅਕਾਲ ਤਖਤ ਦਾ ਜਥੇਦਾਰ ਮੰਨਦੇ ਨਹੀਂ ਵੈਸੇ ਜੀ। ਤੇ ਇਸ ਕਰਕੇ ਉਸਨੇ ਜਿਹੜਾ 3 ਸਿੱਖਾਂ ਨੂੰ ਛੇਕਿਆ ਜੀ, ਇਹ ਬਿਲਕੁਲ ਮਤਲਬ ਤਰਕਹੀਣ ਗੱਲ ਹੈ। ਹਾਂਜੀ, ਉਹਨਾਂ ਦੇ ਛੇਕਣ ਲਈ ਨਾ ਉਹਨਾਂ ਨੂੰ ਕੋਈ ਸਮਾਂ ਦਿੱਤਾ ਗਿਆ, ਨਾ ਕੋਈ ਸਿਸਟਮ ਅਪਣਾਇਆ ਗਿਆ, ਨਾ ਪ੍ਰੋਸੈਸ ਕੀਤਾ ਗਿਆ ਜੀ। ਸੋ ਇਸ ਕਰਕੇ ਇੱਕ ਗੁਲਾਮ ਕੋਲੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ ਜਿਹਨੇ ਬਾਦਲ ਦਾ ਹੁਕਮ ਹੀ ਸਿਰਫ ਵਜਾਉਣਾ? ਹਾਂਜੀ, ਸਾਡਾ ਸਵਾਲ ਇਹ ਹੈ ਉਹ ਬੰਦਿਆ, ਜੇ ਤੂੰ ਗੁਲਾਮੀ ਕਰਨੀ ਹੈ ਤਾਂ ਅਕਾਲ ਤਖਤ ਦੇ ਸਿਧਾਂਤ ਦੀ ਕਰ। ਤੂੰ ਆਪਣਾ ਇਤਿਹਾਸ ਵਿੱਚੋਂ ਆਪਣਾ ਨਾਂ ਕਾਲਾ ਕਿਉਂ ਕਰ ਰਿਹਾ? ਹਾਂਜੀ, ਉਹਨਾਂ 3 ਸਿੱਖਾਂ ਨੂੰ ਛੇਕਣਾ ਬਿਲਕੁਲ ਗਲਤ ਸੀ ਤੇ ਇਹ ਹੋਣਾ ਨਹੀਂ ਸੀ ਚਾਹੀਦਾ। ਸਿਰਫ ਉਹ ਬਾਦਲ ਦੇ ਹੱਥ ਠੋਕੇ ਨੇ, ਖਰੀਦੇ ਹੋਏ ਗੁਲਾਮ ਨੇ। ਹਾਂਜੀ, ਉਹ ਇਹੋ ਹੀ ਨਤੀਜੇ ਨਿਕਲਣੇ ਨੇ ਜੋ ਅਸੀਂ ਦੇਖ ਰਹੇ ਹਾਂ ਜੀ ਜੀ ਜੀ। ਤੇ ਵੀਰ ਜਿੱਥੇ ਕੁਐਸਚਨਸ ਉੱਠਦਾ, ਜਿਸ ਤਰ੍ਹਾਂ ਇਹ ਆਪਣੇ ਮੁਨਾਫੇ ਲਈ ਅਕਾਲ ਤਖਤ ਸਾਹਿਬ ਨੂੰ ਬਦਨਾਮ ਕਰਦੇ ਪਏ ਜਾਂ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਦੇ ਝੂਠੇ ਹੁਕਮਨਾਮੇ ਕਢਵਾਉਂਦੇ ਪਏ ਜਾਂ ਸਿਰਫ ਆਪਣੇ ਮੁਨਾਫੇ ਦੇ ਲਈ, ਜਿਹੜੇ ਬਾਹਰ ਬੈਠੇ ਸਿੱਖ ਸੰਗਤਾਂ ਨੇ, ਇਹਨਾਂ ਤੋਂ ਹੁਣ ਅਸੀਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ? ਚਾਹੇ ਉਹ ਜਥੇਦਾਰ ਅਕਾਲ ਤਖਤ ਸਾਹਿਬ ਹੋਵੇ, ਚਾਹੇ ਫਿਰ SGCPC ਦੇ ਪ੍ਰੈਜ਼ੀਡੈਂਟ ਹੋਣ, ਜਾਂ ਫਿਰ ਬਾਦਲ ਅਕਾਲੀ ਦਲ ਹੋਵੇ। What can we do to now stop them? Because this is a time that we have to take some action. ਹਾਂਜੀ, ਮੈਂ ਤੁਹਾਡਾ ਸਵਾਲ ਸਮਝਿਆ ਜੀ। ਤੁਹਾਡੇ ਅੰਦਰ ਵੀ ਇੱਕ ਉਹ ਪੀੜ ਹੈ ਜਿਹੜੀ ਮਤਲਬ ਹੈ ਵੀ ਹਰ ਸਿੱਖ ਦੀ ਪੀੜ ਹੈ ਕਿ ਜਿਹੜਾ ਖਾਸ ਉੱਤੇ ਬਾਹਰ ਬੈਠਾ ਸਿੱਖ ਹੈ ਉਹ ਗੁਲਾਮ ਨਹੀਂ ਹੈਗਾ। ਹਾਂਜੀ, ਉਹ ਸਰੀਰਕ ਤੌਰ ਦੇ ਉੱਤੇ ਤੇ ਮਾਨਸਿਕ ਤੌਰ ਦੇ ਉੱਤੇ ਵੀ ਹਿੰਦੁਸਤਾਨ ਦੇ ਸਿਸਟਮ ਤੋਂ ਆਜ਼ਾਦ ਹੈ, ਬਾਦਲਾਂ ਤੋਂ ਆਜ਼ਾਦ ਹੈ। ਹਾਂਜੀ, ਪ੍ਰਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਇੱਕ ਸਰਬੱਤ ਖਾਲਸਾ ਸੱਦਣਾ ਚਾਹੀਦਾ, ਇਕੱਠੇ ਹੋ ਕੇ ਸਿਰ ਜੋੜਨੇ ਚਾਹੀਦੇ ਨੇ ਜੀ। ਤੇ ਬਾਹਰ ਜਿਵੇਂ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਨੇ, ਉਸ ਵਾਸਤੇ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨੀ ਚਾਹੀਦੀ ਹੈ ਜਿਹੜੀ ਕਿ ਉਹ ਕਰ ਸਕਦੇ ਨੇ ਜੀ। ਬਾਹਰ ਦੇ ਸਿੱਖਾਂ ਨੂੰ ਸਰਬੱਤ ਖਾਲਸਾ ਬੁਲਾ ਕੇ ਜਿਹੜੇ ਉੱਥੋਂ ਦੇ ਜਥੇਦਾਰ ਗੁਲਾਮ ਨੇ ਉਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਔਰ ਇੱਕ ਸਟਰੋਂਗ ਮੈਸੇਜ ਭਾਰਤ ਸਰਕਾਰ ਨੂੰ, ਬਾਦਲਾਂ ਨੂੰ, ਇਸ ਕੁਨਬੇ ਨੂੰ ਤੇ ਪੰਜਾਬ ਦੇ ਸਿੱਖਾਂ ਨੂੰ ਭੇਜਣਾ ਚਾਹੀਦਾ ਹੈ ਕਿ ਅਸੀਂ ਇਹ ਗੁਲਾਮੀ ਹੋਰ ਬਰਦਾਸ਼ਤ ਨਹੀਂ ਕਰਾਂਗੇ ਜੀ ਜੀ ਜੀ। I think that's a very good idea ਕਿ ਸਾਨੂੰ ਵੱਖ-ਵੱਖ ਜਥੇਬੰਦੀਆਂ ਨੂੰ we should have one ਜਥੇਬੰਦੀ which is International Sikh ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤੋਂ ਫੈਸਲੇ ਤੇ ਵਿਚਾਰ ਤੇ ਪ੍ਰੈਸ਼ਰ ਸ਼ੁਰੂ ਹੋਵੇ ਇਹਨਾਂ ਦੇ ਲਈ ਪੰਜਾਬ ਦੇ ਵਿੱਚ ਸਾਡਾ ਜੋ ਵੀ ਹੋ ਰਿਹਾ, ਧੱਕਾ ਹੋ ਰਿਹਾ। I think that's a very good idea. Hopefully the reason why ਅਸੀਂ ਇੱਕ ਹੀ ਟੌਪਿਕ ਦੇ ਉੱਪਰ ਬਾਰ-ਬਾਰ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਤਾਂ ਕਿ ਸਾਰੇ ਬੰਦਿਆਂ ਦੇ ਕੋਲੋਂ, ਸਾਰੇ ਸਿੱਖ ਪੰਥ ਦੇ ਬੰਦਿਆਂ ਕੋਲੋਂ ਡਿਫਰੈਂਟ ਵਿਚਾਰ ਸਾਡੇ ਕੋਲ ਸਾਹਮਣੇ ਆਉਣ, ਜਾਂ ਫਿਰ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੁਝ ਸਮਝ ਨਾ ਲੱਗਾ ਹੋਵੇ, they should understand better and
ਲੈਂਦੇ ਨੇ ਉਹਨਾਂ ਨੂੰ ਜਾਗਰੂਕ ਹੋਰ ਤੋਂ ਹੋਰ ਕੀਤਾ ਜਾਵੇ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੋਪਫੁਲੀ ਸਮਹਾਉ ਸਮਵੇ ਕੋਈ ਨਾ ਕੋਈ ਤੇ ਜਾਗਰੂਕ ਹੋਏਗਾ। ਦੈਟਸ ਸਾਡਾ ਇਹੀ ਮਕਸਦ ਹੁੰਦਾ ਪਿੱਛੇ TV 84 ਦੇ। ਤੇ ਨਾਲ ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ ਵੀਰ ਜੀ, ਤੇ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ। ਸਮੇਂ-ਸਮੇਂ ਇਸੇ ਤਰ੍ਹਾਂ ਅਸੀਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਅਰਸ, ਇੱਥੇ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਵਿੱਚ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।